ਅੱਛਾ ਜੀ ਉਧਰੋਂ ਜਿਵੇਂ ਆਈਏ ਦੱਖਣ ਵਾਲੀ ਸਾਈਡ ਨੂੰ ਤੇ ਇੱਥੇ ਆਣ ਕੇ ਨੁੱਕਰ ਦੇ ਅਗਲੇ ਚੌਕ ਦੇ ਵਿੱਚ ਇੱਕ ਇਹ ਗਲੀ ਆ ਗਈ ਸਾਹਮਣੇ, ਇੱਕ ਇਹ ਗਲੀ, ਫਿਰ ਸਾਹਮਣੇ ਇੱਕ ਇਹ ਗਲੀ ਤੇ ਇੱਕ ਇਹ ਗਲੀ। ਤੇ ਇਹ ਜਿਹੜਾ ਸਾਹਮਣੇ ਜਿਹੜਾ ਇਹ ਸਰਦਾਰ ਲక్ష్మణ ਸਿੰਘ ਦਾ ਘਰ ਹੁੰਦਾ ਸੀ। ਬਾਬਾ ਜੀ ਕਿੱਡਾ ਕੁ ਘਰ ਕਿੱਥੋਂ ਲੱਗ ਕਿੱਥੋਂ ਤੱਕ ਸੀ? 2 ਕਨਾਲਾਂ। 2 ਕਨਾਲਾਂ ਵਿੱਚ ਸੀ? 2 ਕਨਾਲਾਂ ਦਾ ਇਹ ਤੇ 2 ਕਨਾਲਾਂ ਅਗਲਾ ਜਿਹੜਾ ਸੀ ਉਹ ਦਿਆਲ ਸਿੰਘ ਦਾ ਸੀ। ਦਿਆਲ ਸਿੰਘ ਦਾ? ਹਾਂ। ਅੱਛਾ ਅੱਛਾ। ਦਿਆਲ ਸਿੰਘ ਲਓ ਜੀ ਸਰਦਾਰ ਲక్ష్మణ ਆਪਣਾ ਬਾਬਾ ਜੀ ਸਰਦਾਰ ਲక్ష్మణ ਸਿੰਘ ਦੀ ਕਿਹੜੀ ਜ਼ਾਤ ਸੀ ਇਹਨਾਂ ਦੀ? ਰੰਧਾਵਾ। ਰੰਧਾਵੇ। ਰੰਧਾਵੇ। ਹਾਂ ਹੀਰੋ ਹੈ ਜੀ, ਆਪਣੀ ਜਾਨ ਦਾ ਨਜ਼ਰਾਨਾ ਇਹਨੇ ਦੇ ਕੇ ਤੇ ਵੇਖ ਲਓ ਜਿਹੜਾ ਆਪਣਾ ਗੁਰਦੁਆਰਾ ਜਨਮ ਸਥਾਨ ਇਹਨੇ ਆਜ਼ਾਦ ਕਰਵਾਇਆ ਮੰਦਾ ਕੋਲੋਂ। 47 ਟਾਈਮ 14-15 ਸਾਲ ਦੇ 13-14 ਸਾਲ ਦੇ ਪੂਰਾ ਪਿੰਡ ਨਾਲ ਹੋਇਆ। ਇੰਨਾ ਸਰਦਾਰਾਂ ਨਾਲ ਇੰਨਾ ਪਿਆਰ ਸੀ ਕਿ ਹੁਣ ਵੀ ਇਹਨਾਂ ਨੂੰ ਇੰਨਾ ਪਿਆਰ ਕਿ ਬਾਬਾ ਜੀ ਤੁਰ ਨਹੀਂ ਸਕਦੇ, ਉਹਦੇ ਬਾਵਜੂਦ ਵੇਲੇ ਛੜੀ ਲੈ ਕੇ ਪੂਰਾ ਪਿੰਡ ਵਹਾਇਆ। ਸਾਰੇ ਸਰਦਾਰਾਂ ਦੇ ਘਰ ਵੀ ਦੱਸੇ, ਉਹਨਾਂ ਦੀ ਜ਼ਾਤਾਂ ਵੀ ਦੱਸੀਆਂ, ਉਹਨਾਂ ਦੇ ਘਰ ਕਿਹੜੇ ਕਿਹੜੇ ਸਨ ਉਹ ਵੀ ਵਹਾਏ। ਗੁਰਦੁਆਰਾ ਸਾਹਿਬ ਵਹਾਇਆ, ਇੱਥੇ ਗੁਰਦੁਆਰਾ ਸਾਹਿਬ ਜਿੱਥੇ ਸਰਦਾਰ ਲక్ష్మణ ਸਿੰਘ ਬਹਿ ਕੇ ਆਪਣੀ ਸਿੱਖੀ ਤਾਲੀਮ ਦਿੰਦੇ ਸਨ ਉਹ ਵਹਾਇਆ। ਉੱਥੇ ਨਾਲ ਖੂਹ ਸੀ ਉਹ ਵਹਾਇਆ। ਯਾਨੀ ਕੋਈ ਚੀਜ਼ ਬਾਬਾ ਜੀ ਨੇ ਛੱਡਣੀ ਜਿਹੜੀ ਕਵਰ। ਅਸਲਾਮ ਅਲੈਕੁਮ, ਮੇਰਾ ਪਿੰਡ ਮੇਰਾ ਪੰਜਾਬ ਚੈਨਲ ਦੇ ਨਾਲ ਮੈਂ ਤੁਹਾਡਾ ਵੀਰ ਮੁਹੰਮਦ ਤਨਵੀਰ। ਅਸੀਂ ਪਿੰਡ ਪਹੁੰਚ ਗਏ ਧਾਰੋਵਾਲੀ, ਬੜਾ ਇਤਿਹਾਸਕ ਪਿੰਡ ਹੈ। ਉਹ ਇਸ ਤੋਂ ਕਿ ਇਹ ਸਰਦਾਰ ਲక్ష్మణ ਸਿੰਘ ਹੋਰਾਂ ਦਾ ਪਿੰਡ ਹੈ, ਜਿਹੜੇ ਜਥੇਦਾਰ ਸਨ, ਜਿਹੜੇ ਸਾਕਾ 1921 ਦੇ ਵਿੱਚ ਜਿਹੜਾ ਸਾਕਾ ਨਨਕਾਣਾ ਸਾਹਿਬ ਦੇ ਜਿਹੜੇ ਮੰਦਾਂ ਕੋਲੋਂ ਜਿਹੜਾ ਹੈ ਉਹ ਗੁਰਦੁਆਰਾ ਜਨਮ ਸਥਾਨ ਨੂੰ ਆਜ਼ਾਦ ਕਰਾਉਣ ਵਾਸਤੇ ਗਏ। ਜਿਹੜੇ ਫਿਰ ਉਹਨਾਂ ਨੇ ਮੰਦਾਂ ਨੇ ਉੱਥੋਂ ਦੇ ਜਿਹੜੇ ਹਿੰਦੂ ਮੰਦ ਸਨ ਉਹਨਾਂ ਨੇ ਇਹਨਾਂ ਨੂੰ ਜਿਹੜਾ ਹੈ ਉਹ ਪੁੱਠਾ ਲਟਕਾ ਕੇ ਉੱਥੇ ਦਰਖਤ ਦੇ ਨਾਲ ਜਿਹੜਾ ਸਾੜ ਦਿੱਤਾ ਗਿਆ ਸੀ, ਜਿਹਦਾ ਹਜੇ ਵੀ ਉੱਥੇ ਉਹ ਦਰਖਤ ਹੈਗਾ ਹੈ। ਬੜੀ ਇਤਿਹਾਸਕ ਜਗ੍ਹਾ, ਤੁਹਾਨੂੰ ਤੁਸੀਂ ਸਾਰਿਆਂ ਵੇਖੀ ਹੋਣੀ ਹੈ। ਉਹਨਾਂ ਦਾ ਪਿੰਡ ਹੈ ਸਰਦਾਰ ਲక్ష్మణ ਸਿੰਘ ਦਾ। ਤੁਹਾਨੂੰ ਸਾਰਾ ਪਿੰਡ ਵਹਾਨੇ ਤੇ ਪੁਰਾਣੇ ਘਰ ਜੋ ਸਾਨੂੰ ਹਿਸਟੋਰੀਕਲ ਚੀਜ਼ਾਂ ਮਿਲਣਗੀਆਂ ਤੁਹਾਨੂੰ ਵਿਖਾਵਾਂਗੇ। ਵੀਡੀਓ ਸਕਿਪ ਨਾ ਕਰਿਆ, ਪੂਰੀ ਪਿੰਡ ਜਿਹੜਾ ਤੁਹਾਨੂੰ ਵਿਖਾਵਾਂਗੇ ਇਹਦੇ ਵਿੱਚ ਇੱਕ ਇੱਕ ਚੀਜ਼ ਜਿਹੜੀ ਕਵਰ ਕਰਾਂਗੇ। ਵੀਡੀਓ ਅੱਛੀ ਲੱਗੇ ਲਾਈਕ ਕਮੈਂਟ ਲਾਜ਼ਮੀ ਕਰਨਾ। ਚਲੋ ਸਾਰਾ ਪਿੰਡ ਜਿਹੜਾ ਤੁਹਾਨੂੰ ਵਿਖਾਈਏ ਸਟਾਰਟ ਕਰਨੇ ਅੱਜ ਦਾ ਵਲੌਗ। ਜਦੋਂ ਸਕੂਲ ਬਾਅਦ ਹੈ ਜੀ ਇਹ ਉੱਤੇ ਪਿੱਛੇ ਸਕੂਲ ਦੇ ਉੱਤੇ ਲਿਖਿਆ ਹੈ ਧਾਰੋਵਾਲੀ, ਤਹਿਸੀਲ ਸ਼ਾਹਕੋਟ। ਪਹਿਲਾਂ ਇਹਦਾ ਜਿਹੜਾ 47 ਤੋਂ ਪਹਿਲਾਂ ਜਿਹੜਾ ਤਹਿਸੀਲ ਜ਼ਿਲ੍ਹਾ ਜਿਹੜਾ ਸ਼ੇਖੂਪੁਰਾ ਸੀ। ਹਾਂਜੀ ਬਾਬਾ ਜੀ ਸਾਡੇ ਨਾਲ ਨੇ ਜਿਹੜੇ ਇੱਥੋਂ ਦੇ ਵਸਨੀਕ ਨੇ ਤੇ ਤੁਹਾਨੂੰ ਹੁਣ ਜਿਹੜੇ ਵਿਖਾਉਂਦੇ ਆ ਸਰਦਾਰ ਲక్ష్మణ ਸਿੰਘ ਦਾ ਘਰ ਨਾਲੇ ਜਿੱਥੇ ਗੁਰਦੁਆਰਾ ਸੀ। ਦੂਸਰਾ ਦੱਸਦੇ ਵੀ ਇਹ ਮਸਜਿਦ ਜਿਹੜੀ ਹੈ ਬਾਬਾ ਜੀ ਦੱਸੇ ਨੰਬਰਦਾਰ ਨੇ ਸਾਧੂ ਸਿੰਘ ਨੰਬਰਦਾਰ ਨੇ ਇਜਾਜ਼ਤ ਦਿੱਤੀ ਬਾਜ਼ਾਰ 'ਚ ਬਣਾ ਲਓ। ਅੱਛਾ ਉਹਨਾਂ ਕਹਿੰਦੇ ਆਪਣੇ ਘਰਾਂ ਦੇ ਕਰੀਬ ਬਣਾ ਲਓ। ਆ ਸਾਡਾ ਘਰ ਸੀ। ਹਾਂ ਸੀ। ਅੱਛਾ ਪਹਿਲਾਂ ਤੁਹਾਡੇ ਆ ਘਰ ਸਨ ਹੈ ਜਦੋਂ ਇਕੱਠੇ ਵਸਦੇ ਹੋ, ਸਿੱਖ ਵੀ ਇੱਥੇ ਸਨ? ਹਾਂ। ਅੱਛਾ ਅੱਛਾ। ਤੇ ਇਹ ਮਸਜਿਦ ਉਹਨਾਂ ਕਿਹਾ ਸੀ ਬਾਜ਼ਾਰ 'ਚ ਬਣਾਓ, ਇਹ ਕਿਉਂ ਕਿਹਾ ਸੀ? ਦੂਰ ਸੀ ਮਸਜਿਦ ਉਦੋਂ ਮਸਜਿਦ ਸੀ ਇੱਥੋਂ ਬਰਬਾਦ ਹੋਈ। ਅੱਛਾ ਤੁਸੀਂ ਇੱਥੇ ਬਣਾਓ, ਅਸੀਂ ਆਖਿਆ ਇੱਥੇ ਜਗ੍ਹਾ ਕੋਈ ਨਹੀਂ। ਅੱਛਾ ਅੱਛਾ। ਇੱਥੇ ਖੂਹ ਹੈਗਾ ਸੀ। ਅੱਛਾ ਅੱਛਾ। ਬਾਬੇ ਨੇ ਲਵਾਇਆ ਸੀ, ਉਹਦਾ ਵੀ ਨਾਂ ਭੁੱਲ ਗਿਆ। ਇੱਥੇ ਖੂਹ ਸੀ, ਇੱਥੇ ਬਣਾ ਲਓ। ਇਹ ਆਖਿਆ ਇਹ ਬਾਜ਼ਾਰ ਆ। ਉਹਨਾਂ ਆਖਿਆ ਬਾਜ਼ਾਰ ਆ ਤੇ ਫਿਰ ਕੀ ਆ, ਬਾਜ਼ਾਰ ਸਾਡੇ ਆ, ਸਾਡਾ ਜੀ ਕਰੇ ਵਰਤੀਏ, ਸਾਡਾ ਜੀ ਕਰੇ ਬੰਦ ਕਰ ਦਿਓ। ਅੱਛਾ। ਫਿਰ ਬਾਜ਼ਾਰ 'ਚ ਤਾਂ ਕੀ ਸੀ ਸਰਦਾਰ ਦਾ ਨਾਮ ਉਸਦਾ? ਸਾਧੂ ਸਿੰਘ ਨੰਬਰਦਾਰ। ਸਾਧੂ ਸਿੰਘ ਨੰਬਰਦਾਰ ਆ ਜੋ। ਅੱਛਾ ਉਹਨੇ ਕਿਹਾ ਤੁਸੀਂ ਬਣਾਓ ਇੱਥੇ ਹੈ? ਇੱਥੇ ਬਣਾ ਲਓ। ਤੁਸੀਂ ਤਾਂ ਨਹੀਂ ਜਾਂਦੇ, ਨਮਾਜ਼ ਜ਼ਰੂਰ ਪੜੋ। ਜ਼ਰੂਰ ਪੜੋ। ਅੱਛਾ ਅੱਛਾ। ਹਾਂ। ਖਾਰੀਵਾਲ ਕੱਚੀ ਮੈਸੀ ਸ਼ਹੀਦ ਕਰਕੇ ਤੇ ਪੱਕੀ ਲੱਗੇ ਸੀ ਬਣਾਉਣ। ਹੁਣ ਕਿੱਥੇ ਚੱਲੇ ਆ ਬਾਬਾ ਜੀ? ਅਸੀਂ ਚੱਲੇ ਆ ਸਕੂਲ ਪ੍ਰਾਇਮਰੀ ਤੇ ਗੁਰਦੁਆਰੇ। ਅੱਛਾ ਸਕੂਲ ਪਹਿਲਾਂ ਵਾਲਾ 47 ਤੋਂ ਨਾ? ਹਾਂਜੀ ਪੁਰਾਣਾ ਵੰਡ ਤੋਂ ਪਹਿਲਾਂ ਦਾ। ਅੱਛਾ ਅੱਛਾ। ਉੱਥੇ ਗੁਰਦੁਆਰਾ ਸਾਹਿਬ ਹੈ ਤੇ ਸਰਦਾਰ ਲక్ష్మణ ਸਿੰਘ ਦਾ ਵੀ ਘਰ ਉਧਰ ਹੀ? ਹਾਂਜੀ ਉਧਰ ਹੀ। ਅੱਛਾ ਬਾਬਾ ਹੁਣ ਇੱਥੇ ਕਿਹੜੀ ਕਿਹੜੀ ਬਰਾਦਰੀ ਬੈਠੀ ਹੈ? ਹੁਣ ਤਾਂ ਬੇਬਾ ਬਰਾਦਰੀ। ਉਹ ਨਾਂ ਜਿਹੜੇ ਹਨ ਯਾਦ ਦੱਸੋ ਕਿਹੜਾ ਕਿਹੜਾ? ਹੁਣ ਇੱਕ ਤੇ ਉਪਾਲ ਹੋ ਗਏ ਤੁਸੀਂ। ਨੰਬਰ ਬਰਾਦਰੀ ਇੱਥੇ ਬੜੀਆਂ ਹੀ ਬਰਾਦਰੀਆਂ ਨੇ, ਸਮਝੋ ਗੱਲ ਬਾਹਰ। ਮਲਕ ਹੈ ਨੇ? ਮਲਕ ਵੀ ਹੈ। ਗੁੱਜਰ? ਨਹੀਂ ਗੁੱਜਰ ਕੋਈ ਨਹੀਂ। ਹਾਂ। ਮੋਚੀ? ਸਾਹੀ ਕੋਈ ਨਹੀਂ। ਮੋਚੀ ਦੇ ਘਰ ਹੈ 10। ਅੱਛਾ ਅੱਛਾ। ਤੇ ਜੱਟਾਂ ਦੇ ਵੀ ਹਨ ਘਰ? ਬਾਕੀ ਸਾਰੇ ਜਾਤੀ। ਅੱਛਾ ਅੱਛਾ। ਫਕੀਰ ਵੀ ਆ, ਮਰਾਸੀ ਵੀ ਆ। ਹਾਂ ਹਾਂ। ਘੁਮਿਆਰਾਂ ਦਾ ਘਰ ਕੋਈ ਨਹੀਂ। ਅੱਛਾ। ਆ ਗਿਆ ਸਕੂਲ। ਅੱਛਾ ਜੀ। ਇਹ ਸਕੂਲ ਜਿਹੜਾ 47 ਤੋਂ ਪਹਿਲਾਂ ਪ੍ਰਾਇਮਰੀ ਸੀ। ਸਹੀ ਸਹੀ। ਆ ਲక్ష్మణ ਸਿੰਘ ਦੇ ਚਾਚੇ ਦਾ ਸਾਰਾ ਆ ਵੀ ਹੱਥਾਂ ਚੱਕਦਾ ਵੀ। ਇਹ ਜਗ੍ਹਾ ਕਿਹਦੀ ਸੀ? ਲక్ష్మణ ਸਿੰਘ ਦੇ ਚਾਚੇ ਦਾ ਘਰ ਆ। ਕੀ ਸੀ ਉਹਦਾ ਨਾਂ ਦੱਸਣਾ? ਊਧਮ ਸਿੰਘ ਦਾ ਪੁੱਤ ਜਵਾਨ ਸਿੰਘ। ਹਾਂ ਹਾਂ। ਅੱਛਾ ਊਧਮ ਸਿੰਘ ਦਾ ਘਰ ਇੱਥੇ ਹੁੰਦਾ ਸੀ? ਹਾਂ। ਊਧਮ ਸਿੰਘ ਦਾ ਜਵਾਨ ਸਿੰਘ, ਤਾਰਾ ਸਿੰਘ, ਸਾਧੂ ਸਿੰਘ ਤੇ ਭਾਨ ਸਿੰਘ। ਅੱਛਾ। ਆ ਵੀ ਸਾਲਮਾ ਤਾਂ ਉਹਨਾਂ ਦਾ, ਅਗਲਾ ਵੀ ਉਹਨਾਂ ਦਾ। ਅੱਛਾ ਇਹ ਉਹ ਉੱਥੇ ਤੱਕ ਸੀ ਉਹਨਾਂ ਦਾ? ਹਾਂ ਅਗਲਾ ਵੀ ਆਤਾ ਉਹਨਾਂ ਦਾ। ਤੇ ਠਾਕਰ ਸਿੰਘ ਦਾ ਕਿਹੜਾ ਸੀ? ਲక్ష్మణ ਸਿੰਘ ਦੇ ਅੱਬੂ ਦਾ? ਉਹ ਅੱਗੇ। ਅੱਛਾ ਬਾਪੂ ਦਾ। ਅੱਛਾ ਇਹ ਸੀ ਸਕੂਲ ਹੈ?
ਲਓ ਜੀ ਆਹ 47 ਤੋਂ ਪਹਿਲਾਂ ਵਾਲਾ ਸਕੂਲ ਜੀ। ਆਹ ਸਕੂਲ ਹੈ ਪ੍ਰਾਇਮਰੀ ਸਕੂਲ 47 ਤੋਂ ਪਹਿਲਾਂ ਦਾ, ਵੰਡ ਤੋਂ ਪਹਿਲਾਂ ਦਾ। ਆਹ ਸਾਹਮਣੇ ਜਿਹੜੇ ਸਰਦਾਰ ਲక్ష్మణ ਸਿੰਘ ਦੇ ਚਾਚੇ ਦਾ ਘਰ ਸੀ, ਤਾਏ ਦਾ ਜਾਂ ਚਾਚੇ ਦਾ, ਕਿਉਂ ਬਾਬਾ ਇੰਝ ਹੀ ਹੈ ਨਾ? ਹਾਂ ਸਕੂਲ ਤੋਂ ਬਿਲਕੁਲ ਸਾਹਮਣੇ। ਤਾਰਾ ਸਿੰਘ, ਸਾਧੂ ਸਿੰਘ, ਹਾਂ ਹਾਂ ਜਵਾਨ ਸਿੰਘ, ਪਾਨ ਸਿੰਘ ਦਾ ਪਰਾ। ਬਸ ਠੀਕ ਹੈ ਬਾਬਾ ਜੀ, ਸਕੂਲ ਦੇ ਲੈ ਲਿਆ ਛਾੜਾ ਜੋ ਚਲੀ ਜਾਗਾ ਹੁਣ ਉਧਰ। ਠੀਕ ਠੀਕ। ਉਹ ਜਿੱਥੇ ਗੇਲਣ ਲੱਗੀ ਜੀ ਸਾਹਮਣੇ ਹਾਂਜੀ ਨੁੱਕਰ ਚਿੱਟੀ ਕਲੀ, ਹਾਂਜੀ। ਇਹ ਸਾਰਾ ਜਿਹੜਾ ਲక్ష్మణ ਸਿੰਘ ਦੇ ਤਾਇਆ ਊਧਮ ਸਿੰਘ ਦਾ ਘਰ ਸੀ। ਚਾਚਾ ਚਾਚਾ ਲੱਗਦਾ ਸੀ ਊਧਮ ਸਿੰਘ। ਇਹ ਇੱਥੋਂ ਤੱਕ ਉਹਦੇ ਘਰ ਸਨ। ਜਿਹੜੇ ਦੁਬਾਰਾ ਉੱਤੇ ਬਣੇ ਨੇ ਉਹ ਪਹਿਲੇ ਘਰ ਦਿਖਾਉਂਦੇ ਤੇ ਇਹ ਆ ਗਏ ਚੌਕ ਸੀ, ਸਕੂਲ ਵਾਲੇ ਚੌਕ 'ਚ ਆ ਗਏ। ਇਹ ਗਾੜੀ ਗੁਰਦੁਆਰਾ ਸ਼ੁਰੂ ਹੋ ਗਿਆ। ਅੱਛਾ ਅੱਛਾ, ਇਧਰਲੀ ਸਾਈਡ ਤੇ ਗੁਰਦੁਆਰਾ ਸੀ। ਆਹ ਗੁਰਦੁਆਰਾ ਸਾਲ ਅੱਛਾ ਅੱਛਾ, ਸਾਲ ਕਿਲਾ। ਹਾਂ ਹਾਂ। ਤੇ ਕਿੱਥੋਂ ਲੱਗ ਕੇ ਕਿੱਥੋਂ ਤੱਕ? ਔਰ ਰੇੜੀ ਤੱਕ? ਉਹ ਨੁਕਰ ਤੋਂ ਲਾ ਕੇ ਆ ਨੁਕਰ ਤੀਕ, ਅਗਲੀ ਨੁਕਰ ਤੀਕ, ਉਹ ਅਗਲੀ ਨੁਕਰ ਤੀਕ। ਹਾਂ ਹਾਂ। ਅੱਛਾ ਅੱਛਾ। ਲਓ ਜੀ ਇਹ ਗੁਰਦੁਆਰਾ ਸਾਹਿਬ ਦੀ ਜਗ੍ਹਾ ਹੈ ਜਿੱਥੇ ਅਸੀਂ ਖਲੋਗੇ ਆਣ ਕੇ। ਹਾਂਜੀ ਇਹ ਸਰਦਾਰ ਲక్ష్మణ ਸਿੰਘ ਦੇ ਚਾਚਾ ਊਧਮ ਸਿੰਘ ਦਾ ਸਾਰਾ ਹਾਤਾ ਹੁੰਦਾ ਸੀ। ਤੇ ਇਹ ਨਾਲ ਹੀ ਆ ਗਿਆ 47 ਵਾਲਾ ਸਕੂਲ, ਪ੍ਰਾਇਮਰੀ ਸਕੂਲ। ਇੱਥੇ ਨਾਲ ਹੀ ਗੁਰਦੁਆਰਾ ਸੀ। ਕਿਉਂ ਬਾਬਾ ਜੀ? ਇਹ ਨਾ ਪੂਰੇ ਬਾਬਾ ਜੀ ਦੱਸਦੇ ਪਏ ਨੇ ਕਿ ਇੱਕ ਕਿਲੇ ਵਿੱਚ ਗੁਰਦੁਆਰਾ ਸੀ। ਤੇ ਉਸ ਟਾਈਮ ਇਹ 47 ਟਾਈਮ ਬਾਬਾ ਜੀ ਦੀ ਉਮਰ 13 ਤੋਂ 14 ਸਾਲ ਸੀ। ਇਹਦਾ ਪੂਰਾ ਬਲੌਗ ਜਿਹੜਾ ਤੁਸੀਂ ਵੇਖਣਾ ਤਾਂ ਸਾਡੀ ਦੂਸਰੀ ਵੀਡੀਓ ਦੇ, ਇਹਦੇ ਵਿੱਚ ਅਸੀਂ ਸਰਦਾਰ ਲక్ష్మణ ਸਿੰਘ ਜਿਹੜੇ ਨੇ ਉਹਨਾਂ ਦਾ ਤੁਹਾਨੂੰ ਪਿੰਡ ਵਿਖਾ ਰਹੇ। ਤੇ ਹੁਣ ਤੁਹਾਨੂੰ ਵਿਖਾਉਣ ਲੱਗੇ ਸਰਦਾਰ ਲక్ష్మణ ਸਿੰਘ ਦਾ ਘਰ ਕਿੱਥੇ ਸੀ। ਲੋ ਸਕੂਲ ਤੋਂ ਨਾਲ ਹੀ ਆ, ਪਿੱਛੇ ਸਕੂਲ ਹੈ ਜੀ। ਤੇ ਸਾਹਮਣੇ ਜਿਹੜਾ ਅਸੀਂ ਜਾ ਰਹੇ ਹਾਂ ਸਰਦਾਰ ਲక్ష్మణ ਸਿੰਘ ਹੋਰਾਂ ਦੇ ਇਹ ਸਾਰਾ ਗੁਰਦੁਆਰਾ। ਅੱਛਾ, ਇੱਧਰ ਵੀ ਸਾਰਾ ਗੁਰਦੁਆਰਾ ਸੀ ਤੋਂ ਇਹਨੇ ਇੱਕ ਪੂਰੇ ਕਿਲੇ ਵਿੱਚ ਸੀ। ਬੜਾ ਤਗੜਾ ਸੀ ਬਾਬਾ ਗੁਰਦੁਆਰਾ ਤੇ। ਬੜਾ ਵੱਡਾ ਸਾਰਾ ਪੱਕਾ ਕੀਤਾ ਸੀ, ਜ਼ਬਰਦਸਤ ਬਣਾਇਆ ਸੀ। ਇੱਕ ਨੰਬਰ ਆ ਸਾਰੇ ਬਾਰੇ ਤਾਂ। ਅੱਛਾ ਬਾਬਾ, ਮੈਨੂੰ ਸੁਣ ਕੇ ਬੜੀ ਆਈ ਕਿ ਉਹ ਸਰਦਾਰ ਤੇ ਫਿਰ ਤੁਹਾਨੂੰ ਬੜਾ ਪਿਆਰ ਕਰਦਾ। ਉਹਨਾਂ ਨੇ ਮਸਜਿਦ ਤੁਹਾਨੂੰ ਕਿਹਾ ਵੀ ਤੁਸੀਂ ਬਣਾਓ ਬਾਜ਼ਾਰ ਦੇ ਵਿੱਚ। ਕੋਈ ਜਿਹੜਾ ਆਖੇ ਬਣਾਓ, ਤੁਸੀਂ ਨਮਾਜ਼ ਨਹੀਂ ਪੜ੍ਹਦੇ। ਹਾਂ ਹਾਂ। ਨਮਾਜ਼ ਤੁਹਾਨੂੰ ਦੂਰ ਪੈਂਦੀ ਹੈ। ਪਹਿਲਾਂ ਕੰਮ ਨਾ ਛੱਡਦੇ ਜੇ, ਹਾਂ ਹਾਂ। ਫਿਰ ਮੁੜ ਕੇ ਨਸ਼ਾ ਇਹਦਾ ਰੋਟੀ ਦਾ, ਫਿਰ ਦੂਰ ਆ ਜਾਂਦੀ। ਤੁਸੀਂ ਮਸਜਿਦ ਹੀ ਥੱਕੇ ਆਉਂਦੇ ਹੋ ਡੇਰੇ ਤੋਂ। ਆਹ ਬਾਬਾ ਜੀ ਤੁਸੀਂ ਕਿੰਨਾ ਨਾਲ ਕੰਮ ਕਰਦੇ ਹੁੰਦੇ ਹੋ? ਪੈਲੀਆਂ 'ਚ ਕਿੰਨਾ ਨਾਲ ਕਰਦੇ ਹੋ ਤੁਸੀਂ ਅਸਲੀ ਤੁਸੀਂ? ਆਪਣਾ। ਅੱਛਾ 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 ਅੱਛਾ। ਨਹੀਂ ਕੋਈ ਪੈਲੀ ਪੁਲੀ ਕੋਈ ਨਹੀਂ ਕਿਸੇ ਦੇ ਨਾਲ ਬੰਦੇ? ਨਹੀਂ, ਅੱਛਾ ਅੱਛਾ। ਅਸੀਂ ਮਜ਼ਾਰੇ ਮਜ਼ਾਰੇ ਕਿਹਨਾਂ ਦੇ? ਨੰਬਰਦਾਰ ਸਾਧੂ ਸਿੰਘ। ਸਾਧੂ ਸਿੰਘ ਦੇ ਮਜ਼ਾਰੇ ਹੋ ਤੁਸੀਂ? ਇੱਥੇ ਦਰਵਾਜ਼ਾ ਸੀ ਅਸਲ ਗੁਰਦੁਆਰਾ ਸਾਹਿਬ ਦਾ? ਹਾਂ। ਉਹ ਇਹ ਦਰਵਾਜ਼ਾ, ਇੱਥੇ ਦਰਵਾਜ਼ਾ ਲੱਗਾ ਹੁੰਦਾ ਗੁਰਦੁਆਰਾ ਸਾਹਿਬ ਦਾ। ਔਰ ਅੰਦਰ ਬਾਬਾ ਪੂਰਾ 1 ਏਕੜ ਸੀ। ਤੇ ਇਹ ਮੇਰੇ ਨਾਲ ਜਿਹੜਾ ਜੀ ਉਹ ਵਾ ਜਿੱਥੇ ਸਕਵੀਰ ਸਕ ਪੰਜਾਬੀ। ਆ ਜਗ੍ਹਾ ਉਹ ਵਾ ਜਿੱਥੇ ਲక్ష్మణ ਸਿੰਘ ਆਪਣੇ ਦੀਨ ਦੀ ਤਾਲੀਮ ਦਿੰਦਾ ਸੀ। ਅੱਛਾ ਅੱਛਾ, ਗੁਰਦੁਆਰਾ ਦੇ ਬਿਲਕੁਲ ਸਾਹਮਣੇ ਹੈ। ਹਾਂ ਹਾਂ, ਸਾਹਮਣੇ। ਲਓ ਜੀ ਇਹ ਜਗ੍ਹਾ ਬਾਬਾ ਜੀ ਦੱਸਦੇ ਪਏ ਨੇ ਬਜ਼ੁਰਗ ਖਲੋਤੇ ਹੋਏ ਕਿ ਇਹ ਗੁਰਦੁਆਰਾ ਸਾਹਿਬ ਸੀ। ਇੱਥੋਂ ਲਾ ਕੇ ਉਹ ਪਿਛਲੇ ਨੁੱਕਰ ਤੱਕ ਜਿੱਥੇ ਉਹ ਗੋਲ ਗੱਪਿਆਂ ਵਾਲਾ ਖੋਤਾ ਰੇੜੀ ਵਾਲਾ, ਉੱਥੋਂ ਲਾ ਕੇ ਇੱਥੋਂ ਤੱਕ ਸੀ। ਇਸ ਤੱਕ ਗੁਰਦੁਆਰਾ ਸਾਹਿਬ ਸੀ ਸਾਰਾ। ਠੀਕ ਹੈ ਜੀ। ਜਿੱਥੇ ਹੁਣ ਘਰ ਬਣੇ ਹੋਏ ਨੇ ਤੇ ਗੁਰਦੁਆਰਾ ਦੇ ਸਾਹਮਣੇ ਬਿਲਕੁਲ ਇਹ ਜਗ੍ਹਾ ਜਿਹੜੀ ਹੈ, ਇੱਥੇ ਸਰਦਾਰ ਲక్ష్మణ ਸਿੰਘ ਜਿਹੜੇ ਨੇ ਉਹ ਆਪਣੇ ਸਿੱਖੀ ਦੀ ਜਿਹੜੀ ਉਹ ਤਾਲੀਮ ਦਿੰਦੇ ਸਨ ਜੀ ਬਾਬਾ ਜੀ। ਹਾਂ ਹਾਂ। ਲੋ ਜੀ ਉਹ ਜਗ੍ਹਾ। ਚਲੋ ਬਾਬਾ ਜੀ। ਤੇ ਲੋ ਜੀ ਸਰਦਾਰ ਲక్ష్మణ ਸਿੰਘ ਦੇ ਇੱਥੇ ਬਹਿ ਕੇ ਤਾਲੀਮ ਦਿੰਦੇ ਸਨ ਆਪਣੇ ਸਿੱਖੀ ਦੀ। ਉਹ ਜਗ੍ਹਾ ਜਿਹਾ ਇੱਥੋਂ ਲਾ ਕੇ ਉਸ ਤੱਕ ਬਿਲਕੁਲ ਗੁਰਦੁਆਰੇ ਸਾਹਮਣੇ ਹੁੰਦਾ ਸੀ। ਪਿੰਡ ਧਾਰਵਾਲ ਤੁਹਾਨੂੰ ਵਿਖਾ ਰਹੇ ਹਾਂ, ਸਰਦਾਰ ਲక్ష్మణ ਸਿੰਘ ਦੇ ਪਿੰਡ ਦੀ ਵੀਡੀਓ ਤੁਹਾਨੂੰ ਵਿਖਾ ਰਹੇ ਹਾਂ ਜੀ। ਤੇ ਇਹ ਅੱਗੇ ਆ ਗਏ ਸਾਰਾ ਗੁਰਦੁਆਰਾ ਸਾਰਾ। ਇੱਧਰ ਨੂੰ ਆ ਜਾਓ। ਆਉਣ ਲੱਗਾ ਉਹ ਜੀ ਅਗਲੇ ਚੌਕ 'ਚ ਅਸੀਂ ਆ ਗਏ। ਇਹ ਵੇਖੋ ਰੇੜੀਆਂ ਖਲੋਤੀਆਂ, ਇੱਕ ਬਜ਼ੁਰਗ ਆ ਰਿਹਾ ਸਾਹਮਣੇ। ਇਹ ਚੌਕ ਤੋਂ ਅੱਗੇ ਆ ਗਏ ਅਸੀਂ। ਇਹ ਗਾੜੀ ਮਸਜਿਦ ਆ ਗਈ ਸਾਡੀ ਜਾਮਿਆ। ਬਾਬਾ ਇਹ ਵੀ ਪੁਰਾਣੀ 47 ਤੋਂ ਪਹਿਲਾਂ ਦੀ? ਨਹੀਂ, ਇਹ ਬਾਅਦ 'ਚ ਬਣੀ? ਇਹ ਬਾਅਦ ਚ ਬਣੀ ਅੱਛਾ, ਹੈ। ਅੱਛਾ। ਇੱਥੇ ਵੇਲੀ ਹੁੰਦੀ ਹੂੰ। ਸੀ ਮਾਲ ਵਾਲੀ ਵੇਲੀ ਹੁੰਦੀ ਸੀ ਇਹਦੀ। ਅੱਛਾ ਜਿੱਥੇ ਡੰਗਰ ਬੰਨ੍ਹਣਾ ਹੁੰਦਾ ਸੀ, ਜਿੱਥੇ ਹੁਣ ਮਸਜਿਦ ਸਾਡੀ ਬਣੀ। ਅੱਛਾ ਅੱਛਾ। ਹਾਂ ਤੇ ਸਾਡਾ ਆ ਜਰਾ ਦਰਵਾਜ਼ਾ ਢੋ ਕੇ ਨਾ ਤੇ ਤਸਵੀਰ ਲਵਾ ਨਹੀਂ ਬਣ ਜਾਏਗੀ, ਇੰਜ ਬਣ ਜਾਏ ਕੋਈ ਨਹੀਂ ਨਹੀਂ। ਨਹੀਂ ਹੋਵੇ ਤੱਕ ਫਿਰ ਬਾਅਦ ਚ ਖੋਲ ਦਿਆਂਗੇ। ਮਸਜਿਦ ਦਾ ਨਾਂ ਕੀ ਹੈ? ਜਾਮੇ ਮਸਜਿਦ ਹੈ ਜਮਿਆ ਮਸਜਿਦ? ਮਨਾਰ ਵਾਲੀ। ਅੱਛਾ, ਮਨਾਰ ਵਾਲੀ। ਲਾ ਦੇ ਤੇ ਫਿਰ ਮੁੜ ਕੇ ਉਹ ਜੀ ਆਹ ਦੂਸਰੀ ਮਸਜਿਦ ਆ ਗਈ ਜਮਿਆ ਮਸਜਿਦ ਮਨਾਰ ਵਾਲੀ, ਪਿੰਡ ਧਾਰੋ ਕਹਿੰਦੇ। ਲੇਕਿਨ ਇਹ ਬਜ਼ੁਰਗ ਦੱਸਦੇ ਪਏ ਕਿ ਇਹ 47 ਤੋਂ ਬਾਅਦ ਬਣੀ ਹੈ। ਪਹਿਲੀ ਮਸਜਿਦ ਉਹ ਹੁੰਦੀ ਸੀ। ਲੱਗੇਗਾ ਫਿਰ ਅਗਲਾ ਹੈਂ? ਹਾਂ ਕਿਉਂ? ਹਾਂ। ਕਿੰਨੇ ਬਾਰੇ ਉਮਰ ਹੋ ਬਾਬਾ ਸੁਣਾਓ। 84 ਸਾਲ। ਤੇ ਕਿਹੜਾ ਪਿੰਡ ਸੀ ਪਿਛਲਾ ਆਪਣਾ? ਇਹਦਾ ਕੋਲਡੀ ਢੋਲਾ ਚਾਦੀ। ਕੋਟਲੀ। ਹਾਂਜੀ, ਢੋਲਾ ਚਾਦੀ। ਜ਼ਿਲ੍ਹਾ ਕਿਹੜਾ ਸੀ? ਜ਼ਿਲ੍ਹਾ ਅੰਮ੍ਰਿਤਸਰ। ਅੱਛਾ, ਤੇ ਕੀ ਬਾਤ ਆ। ਤੇ ਜਦੋਂ ਉਧਰੋਂ ਆਏ ਆ ਤਾਂ ਕੋਈ ਸੰਭਾਲਾ ਹੈਗਾ? ਹਾਂਜੀ। ਅੱਛਾ, ਤੇ ਕਿਵੇਂ ਕਿਵੇਂ ਆਏ ਇੱਧਰ? ਬਸ
ਬੜੇ ਔਖੇ ਆਏਗੇ। ਅੱਛਾ ਹਾਂਜੀ ਤੇ ਉਧਰ ਆਲ ਦੁਆਲ ਦੇ ਪਿੰਡ ਕਿਹੜੇ ਕਿਹੜੇ ਸੀ ਤੁਹਾਡੇ? ਮੈਨੂੰ ਭੁੱਲ ਗਿਆ ਹੋਈ ਹੀ ਪਿੰਡ। ਤੁਹਾਡੇ ਪਿੰਡ 'ਚ ਸਿੱਖ ਰਹਿੰਦੇ ਸੀ? ਹਾਂਜੀ ਕੋਈ ਸਿੱਖਾਂ ਦਾ ਨਾਂ ਨੂੰ ਯਾਦ ਹੋਵੇ? ਆ ਜਾਤ ਹੈਗਾ ਕੋਈ ਦੱਸੋ ਹਾਂ। ਸੁੰਦਰ ਸਿੰਘ ਚੰਦਰ ਸਿੰਘ। ਹਾਂ ਹਾਂਜੀ ਹੋਰ? ਹੋਰ ਨਹੀਂ ਇੰਨੇ ਹੈ ਲਾਗੇ ਲਾਗੇ ਜਿਹੜੇ ਸੀ ਨਾ। ਪਿੰਡ ਦਾ ਕੀ ਨਾਮ ਦੱਸਿਆ ਸੀ? ਕੋਲਡੀ ਢੋਲਾ ਸ਼ਾਹ ਦੀ। ਕੋਟਲੀ ਢੋਲਾ ਸ਼ਾਹ ਦੀ ਤੋਂ ਕੋਈ ਬੇਲੀ ਵੇਖ ਰਿਹਾ ਹੋਵੇ ਤੇ ਆ ਬਾਬਾ ਜੀ ਤੁਹਾਡੇ ਪਿੰਡੋਂ ਉੱਠ ਕੇ ਆਏ ਆ ਤੇ ਉਹ ਵੀ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੇ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚੋਂ ਜੇ ਕੋਈ ਬੰਦਾ ਸਾਡੀ ਵੀਡੀਓ ਵੇਖ ਰਿਹਾ ਹੋਵੇ। ਕੀ ਬਾਤ ਹੈ, ਬਸਦੇ ਰਹੋ ਬਾਬਾ ਜੀ। ਅੱਛਾ ਅੱਛਾ ऐसे लक्ष्मण सिंह का खूह ਸੀ। ਖੂਹ ਸੀ ਅੱਛਾ ਜਿੱਥੇ ਅੱਛਾ ਤਨੀਮ ਦਿੰਦਾ ਸੀ। ਅੱਛਾ 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 ਜੀ ਉਧਰਲੇ ਪਾਸੇ ਜਿਵੇਂ ਤੁਹਾਨੂੰ ਵਾਇਆ ਨੁਕਰ ਤੋਂ ਪਰਤਿਆਂ ਕਹਿ ਰਹੇ ਤੇ ਸਾਈਡ ਤੇ ਖੂਹ ਸੀ। ਹਾਂ 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 ਇਹ ਉਹ ਜਗ੍ਹਾ ਤੁਹਾਨੂੰ ਵਾਈ ਹੈ ਮਸਜਿਦ ਦੇ ਨਾਲ ਹੀ ਆ। ਮਸਜਿਦ ਚਲੋ ਬਾਅਦ ਹੀ ਬਣ ਗਈ ਹੈ ਨਾ ਤੇ ਉਹ ਉੱਥੇ ਨਾਲ ਹੀ ਗੁਰਦੁਆਰਾ ਸਾਹਿਬ ਸੀ ਜਿੱਥੇ ਪਰਤ ਕੇ ਆਏ ਆ ਮੋਟਰਸਾਈਕਲ ਖਲੋਤੀ ਹੈ ਤੇ ਉੱਥੇ ਨਾਲ ਹੀ ਜਿਹੜਾ ਸਰਦਾਰ ਲక్ష్ਮਣ ਸਿੰਘ ਜੀ ਯਾਰੀ ਜਿਹੜੇ ਤਲੀਮ ਦਿੰਦੇ ਹਾਂ ਤੇ ਇਹਦੇ ਨਾਲ ਹੀ ਕਹਿੰਦੇ ਵੀ ਇੱਥੇ ਕਰਕੇ ਖੂਹ ਹੁੰਦਾ ਸੀ। ਬਾਬਾ ਜੀ ਫਿਰ ਬੜਾ ਪਿਆਰ ਸੀ ਹੈ ਤੁਹਾਡਾ ਤੇ ਉਹਨਾਂ ਦਾ ਸਰਦਾਰਾਂ ਨਾਲ? ਬਾਜੀ ਇਸੇ ਤਰ੍ਹਾਂ ਹੁਣ ਵੀ ਸਾਡਾ ਇਸ ਤਰ੍ਹਾਂ ਹੀ ਪਿਆਰ, ਸਾਡਾ ਬੜਾ ਹਿਆ ਕਰਦੇ ਆ ਜਿੰਨੇ ਵੀ। ਬਾਬਾ ਜੀ ਆਪਣੇ ਪਿੰਡ ਵਾਲੇ ਸਰਦਾਰਾਂ ਦਾ ਨਾਮ ਦੱਸਿਆ ਜੀ। ਇਹ ਨਵੀਂ ਵੀਡੀਓ ਹੈ। ਅੱਛਾ ਇਹਦੇ ਵਿੱਚ ਫਿਰ ਦੱਸ ਦਵੋ ਕਿਉਂਕਿ ਅਸੀਂ ਉਹਨਾਂ ਨੂੰ ਪਿੰਡ ਵਿਖਾਣ ਦੇ ਸਾਰੇ ਵੇਖਣਗੇ। ਹਾਂਜੀ ਦੱਸਿਆ ਸਰਦਾਰਾਂ ਦੇ ਨਾਮ। ਦੱਸ ਨੇ ਇਹ ਲక్ష్మణ ਸਿੰਘ ਦਾ ਘਰ ਹੈ। ਲਓ ਜੀ ਸਰਦਾਰ ਲక్ష్మణ ਸਿੰਘ ਸਾਹਿਬ ਦੇ ਇਹ ਘਰ ਹੈ। ਘਰ ਲੱਗੇ ਹੈਗੇ। ਅੱਛਾ ਜੀ ਉਧਰੋਂ ਜਿਵੇਂ ਆਈਏ ਦੱਖਣ ਵਾਲੀ ਸਾਈਡ ਨੂੰ ਤੇ ਇੱਥੇ ਆਣ ਕੇ ਆ ਨੁੱਕਰ ਦੇ ਅਗਲੇ ਚੌਕ ਦੇ ਵਿੱਚ ਇੱਕ ਇਹ ਗਲੀ ਆ ਗਈ ਸਾਹਮਣੇ, ਇੱਕ ਇਹ ਗਲੀ ਫਿਰ ਸਾਹਮਣੇ, ਇੱਕ ਇਹ ਗਲੀ ਤੇ ਇੱਕ ਇਹ ਗਲੀ ਤੇ ਇਹ ਜਿਹੜਾ ਸਾਹਮਣੇ ਜਿਹੜਾ ਇਹ ਸਰਦਾਰ ਲక్ష్మణ ਸਿੰਘ ਦਾ ਘਰ ਹੁੰਦਾ ਹੈ। ਬਾਬਾ ਜੀ ਕਿੱਡਾ ਕੁ ਘਰ ਕਿੱਥੋਂ ਲੱਗ ਕਿੱਥੋਂ ਤੱਕ ਸੀ? 2 ਕਨਾਲਾਂ। 2 ਕਨਾਲਾਂ ਵਿੱਚ ਸੀ? 2 ਕਨਾਲਾਂ ਦਾ ਇਹ ਤੇ 2 ਕਨਾਲਾਂ ਅਗਲਾ ਜਿਹੜਾ ਸੀ ਉਹ ਦਿਆਲ ਸਿੰਘ ਦਾ ਸੀ। ਦਿਆਲ ਸਿੰਘ ਦਾ? ਹਾਂ ਅੱਛਾ ਅੱਛਾ ਦਿਆਲ ਸਿੰਘ ਲਓ ਜੀ ਸਰਦਾਰ ਲక్ష్మణ ਆਪਣਾ ਬਾਬਾ ਜੀ ਸਰਦਾਰ ਲక్ష్మణ ਸਿੰਘ ਦੀ ਕਿਹੜੀ ਜਾਤ ਸੀ ਇਹਨਾਂ ਦੀ? ਰੰਧਾਵਾ। ਰੰਧਾਵੇ। ਰੰਧਾਵੇ ਹਾਂ ਹੀਰੋ ਹੈ ਜੀ। ਆਪਣੀ ਜਾਨ ਦਾ ਨਜ਼ਰਾਨਾ ਇਹਨੇ ਦੇ ਕੇ ਤੇ ਵੇਖ ਲਓ ਜਿਹੜਾ ਆਪਣਾ ਗੁਰਦੁਆਰਾ ਜਨਮ ਸਥਾਨ ਇਹਨੇ ਆਜ਼ਾਦ ਕਰਵਾਇਆ ਮੰਦਾ ਕੋਲੋਂ ਹੈ ਜਿੱਥੇ ਉਹ ਬਗੈਰਤੀਆਂ ਕਰਦਾ ਸੀ, ਪੁੱਠੇ ਕੰਮ ਕਰਦਾ ਸੀ ਤੇ ਇਹਨਾਂ ਨੇ ਗੁਰਦੁਆਰਾ ਸਾਹਿਬ ਤੁਹਾਨੂੰ ਪਤਾ ਪਾਕ ਪਵਿੱਤਰ ਜਗ੍ਹਾ ਸੀ ਤੇ ਉਹਨਾਂ ਕੋਲ ਆਜ਼ਾਦ ਕਰਵਾਇਆ ਸਰਦਾਰ ਲక్ష్మణ ਸਿੰਘ ਤੇ ਜਿਨ੍ਹਾਂ ਦੇ ਨਾਲ 2-300 ਜਿਹੜੇ ਹੋਰ ਵੀ ਸਰਦਾਰ ਸਨ ਇਹ ਇਲਾਕੇ ਦੇ। ਬਾਬਾ ਜੀ ਤੁਹਾਡੇ ਪਿੰਡ ਦੇ ਕਿੰਨੇ ਗਏ ਸਰਦਾਰ ਲక్ష్మణ ਸਿੰਘ ਦੇ ਨਾਲ ਉੱਥੇ? ਸ਼ਹੀਦ ਗਏ ਤੇ ਬਥੇਰੇ ਸ਼ਹੀਦ ਜਿਹੜੇ ਉਹ 250 ਹੋਇਆ। ਲੋ ਜੀ ਬਾਬਾ ਜੀ ਕਹਿ ਰਹੇ ਸਾਡੇ ਇਸ ਪਿੰਡ ਦੇ ਜਿਹੜੇ ਨੇ ਉਹ ਤਕਰੀਬਨ 250 ਜਿਹੜਾ ਸਰਦਾਰ ਦੇ ਨਾਲ ਗਿਆ ਸੀ ਸਰਦਾਰ ਲక్ష్మణ ਸਿੰਘ ਦੇ ਨਾਲ ਜਨਮ ਸਥਾਨ ਹਾਂ ਜਿੱਥੇ ਉਹਨਾਂ ਨੂੰ ਫਿਰ ਉਹ ਬ੍ਰੇਨ ਗਨ ਨੂੰ ਚਲਾਈ ਉਹਨਾਂ ਨੇ ਤੇ ਉਹਨਾਂ ਸਾਰਿਆਂ ਨੂੰ ਜਿਹੜਾ ਉਹ ਖਤਮ ਕਰਕੇ। ਇਹ ਮੱਗਰ ਸਿੰਘ ਦਾ ਘਰ ਆ ਲੀਲੇ ਸੁਪਾਰੇ ਵਾਲਾ। ਲੀਲੇ ਛਪਾਰੇ ਵਾਲਾ? ਹਾਂ ਅੱਛਾ ਅੱਛਾ ਲੋ ਜੀ ਆ ਕਹਿੰਦੇ ਵੀ ਸਰਦਾਰ ਮੱਗਰ ਸਿੰਘ ਦਾ ਘਰ ਸੀ। ਬਾਬਾ ਇਹਨਾਂ ਦੀ ਜਾਤ ਕਿਹੜੀ ਸੀ? ਰੰਧਾਵਾ। ਰੰਧਾਵਾ? ਮੱਗਰ ਸਿੰਘ ਨਹੀਂ ਇਹਦਾ ਨਾਮ ਹੈ ਮੱਗਰ ਸਿੰਘ ਦਾ। ਹਾਂ ਅੱਛਾ ਬਾਬਾ ਸਰਦਾਰ ਲక్ష్మణ ਦਾ ਉਧਰੋਂ ਇਲਾਕੇ ਇੱਧਰੋਂ ਕਿੱਥੋਂ ਤੱਕ ਸੀ ਘਰ? ਆਦ ਇੰਨਾ ਕੁ? ਆਹੋ ਆਦ ਇੱਧਰ 2 ਅੱਛਾ ਹਾਂ ਹਾਂ ਐਵੇਂ ਤੇ 2 ਕਨਾਲਾਂ ਹੈਗਾ ਮੱਗਰ ਸਿੰਘ ਦਾ ਘਰ। ਅੱਛਾ ਅੱਛਾ ਆ ਹੈਗਾ ਵਾ ਭਾਜੀ ਪਰਾਂ ਹੋਇਆ ਮੈਂ ਤੁਹਾਨੂੰ ਜਰਾ ਕੈਮਰਾ ਮਾਰਨਾ। ਲੋ ਜੀ ਉਹ ਉੱਥੋਂ ਨੁੱਕਰ ਤੋਂ ਲਾ ਕੇ ਜਿੱਥੇ ਖੰਭਾ ਹੈ ਉੱਥੋਂ ਲਾ ਕੇ ਇੱਥੋਂ ਤੱਕ ਸੀ ਹੈ ਬਾਬਾ ਜੀ। ਹਾਂ ਹਾਂ ਇਹ ਤੱਕ ਜਿਹੜਾ ਸਰਦਾਰ ਲక్ష్మణ ਸਿੰਘ ਦਾ ਘਰ ਹੁੰਦਾ। ਬਾਬਾ ਪੱਕਾ ਸੀ ਘਰ ਇਹਨਾਂ ਦਾ? ਨਹੀਂ ਘਰ ਕੱਚੀ। ਅੱਛਾ ਉਦੋਂ ਕੱਚਾ ਸੀ? ਕੱਚਾ ਹੀ ਸਰ। ਅੱਛਾ ਅੱਛਾ ਆ ਹੈਗਾ ਵਾ ਆ ਮੱਗਰ ਸਿੰਘ ਦਾ ਘਰ ਹੈ 2 ਕਨਾਲਾਂ। ਇਹ ਸਾਈਡ ਤੇ ਸੀ ਮੱਗਰ ਸਿੰਘ ਦਾ? ਅੱਛਾ ਸਰਦਾਰ ਲక్ష్మణ ਸਿੰਘ ਦੇ ਘਰ ਦੇ ਨਾਲ ਹੀ ਮੱਗਰ ਸਿੰਘ ਦਾ ਘਰ ਸੀ? ਆ ਹੈਗਾ ਇੰਦਰ ਸਿੰਘ ਲੀਲੇ ਚੁਬਾਰੇ ਵਾਲੇ ਦਾ ਘਰ। ਅੱਛਾ ਇੰਦਰ ਸਿੰਘ? ਇੰਦਰ ਸਿੰਘ ਲੀਲੇ ਚੁਬਾਰੇ ਵਾਲੇ ਦਾ ਘਰ। ਇੱਥੇ ਚੁਬਾਰਾ ਸੀ ਉਹਨਾਂ ਦਾ? ਹਾਂ ਚੁਬਾਰਾ ਬੜਾ ਵੱਡਾ। ਨੀਲੀ ਕਲੀ ਕੀਤੀ ਹੋਣੀ ਉੱਥੇ ਨਾ? ਹਾਂ ਰੰਗ ਜਿਹੜਾ ਉਹ ਮਰਿਆ ਹੀ ਨਹੀਂ ਰਤਾ ਨਹੀਂ ਫਿਰਿਆ। ਅੱਛਾ ਅੱਛਾ ਲਓ ਜੀ ਬਾਬਾ ਜੀ ਵੇਖ ਲਓ ਹਜੇ ਤੱਕ ਬਾਬਾ ਜੀ ਨੂੰ ਯਾਦ ਹੈ। ਬਾਬਾ ਜੀ ਇੱਥੇ ਸਨੀਕ ਨੇ ਸ਼ੁਰੂ ਤੋਂ ਤੇ ਇਹਨਾਂ ਦੇ ਤਾਏ ਦਾ ਤੇ ਸਰਦਾਰ ਲక్ష్మణ। ਬਾਬਾ ਜੀ ਗੱਲ ਸੁਣਾਓ ਜਰਾ ਉਹ ਸਰਦਾਰ ਲక్ష్మణ ਸਿੰਘ ਨਾਲ ਤੁਹਾਡੇ ਤਾਏ ਦਾ ਕਿਵੇਂ ਦਾ ਪਿਆਰ ਸੀ? ਬੜਾ ਪਿਆਰ ਇੱਕੋ ਕੋਈ ਸੀ। ਭੜਥਾ ਇਹ ਜਾਣਦੇ ਉਹ ਵੀ ਭੜਥਾ ਹੀ ਜਾਣਦੇ। ਸਰਦਾਰ ਲక్ష్మణ ਸਿੰਘ ਵੀ ਭੜਥਾ ਜਾਣਦਾ ਸੀ? ਜਵਾਨ ਤਾਇਆ ਵੀ? ਇੱਕੋ ਜਿਹੇ। ਤਾਏ ਦਾ ਨਾਮ ਦੱਸਿਆ ਜੇ? ਮੀਰਾ ਬਖਸ਼। ਮੀਰਾ ਬਖਸ਼ ਯਾਰ ਬੇਲੀ ਸਨ ਹੈ? ਆਹੋ ਮੀਰਾ ਬਖਸ਼ ਤੇ ਉਹ ਥੋੜਾ ਕੁ ਸੁਣਾਓ ਇਧਰ ਜਿਹੜੇ ਉਹ ਕੀ ਹੋਇਆ ਸੀ ਜਦੋਂ ਉਹ ਜਿਹੜੇ ਵੱਡਾ ਖੂਹ। ਅੱਛਾ ਅੱਛਾ ਇੱਥੇ ਵੱਡਾ ਇਹ ਆ ਵੱਡਾ ਖੂਹ ਹੂੰ ਗਵਰਨਮੈਂਟ ਨੇ ਜਿਹੜਾ ਬਣਾ ਦਿੱਤਾ। ਇੱਥੇ ਇਸ ਚੌਕ 'ਚ ਖੂਹ? ਹਾਂ ਬਾਬਾ ਜੀ ਹਾਂ ਇੱਥੇ ਚੌਕ ਵਿੱਚ ਖੂਹ ਸੀ? ਆ ਚੌਂਕ ਦੇ ਵਿੱਚ ਅੱਛਾ ਤੇ ਪਾਣੀ ਕਾਹਦੇ ਨਾਲ ਕੱਢਦੇ ਹਾਂ ਇਹਦੇ ਨਾਲ? ਕੱਟੇ ਨਾਲ ਪਹਿਲਾਂ ਕਰਦੇ ਸੀ ਫਿਰ ਭੰਗਲਾ ਨਹੀਂ। ਅੱਛਾ ਅੱਛਾ ਉਹ ਕੱਟਾ ਕੇ ਕਰਦੇ ਆ ਤੇ ਉੱਥੇ ਚਰਖੜੀ ਉਹ ਗੁਰਦੁਆਰੇ ਦੇ ਉਹ ਜਿੱਥੇ ਬੱਚਾ ਉਦੋਂ ਵੀ ਕਰੇ ਸੀ ਕੱਟਾ ਜਾਂਦਾ। ਅੱਛਾ 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 ਇਹ ਕਾਣੇ ਕਰਤਾਰ ਸਿੰਘ ਦਾ ਘਰ। ਕਾਣੇ ਤੋਂ ਮਰਾ ਦੋ ਕਾਣਾ ਸੀ ਅੱਖ ਤੋਂ? ਉਹਨੂੰ ਕਾਣਾ ਜਾਂਦੇ ਨੇ। ਅੱਛਾ ਉਂਝ ਕਾਣਾ ਕਹਿੰਦੇ ਅੱਲ ਪਾਈ ਸੀ ਉਹਦੀ? ਗਿਰਾਇਆ
ਗਰਾਇਆ ਸੀ ਇਹ ਆ ਗਿਰਾ ਕਰਤਾਰ ਸਿੰਘ ਕਰਤਾਰ ਸਿੰਘ ਲੋ ਯਾਰ ਨੁੱਕਰ ਦੇ ਉੱਤੇ ਜਿਹੜਾ ਕਰਤਾਰ ਸਿੰਘ ਕਹਿੰਦੇ ਬਾਬਾ ਗਰਾਏ ਸਨ ਜਿਹੜੇ ਉਹਨਾਂ ਦਾ ਘਰ ਸੀ ਆ ਪ੍ਰੀਤਮ ਸਿੰਘ ਰੰਧਾਵੇ ਦਾ ਘਰ ਵਾਹ ਜੀ ਵਾਹ ਲੋ ਜੀ ਆਹ ਸਾਹਮਣੇ ਜਿਹੜਾ ਨੁੱਕਰ ਵਾਲਾ ਇਹ ਘਰ ਪ੍ਰੀਤਮ ਸਿੰਘ ਗਰਾਏ ਦਾ ਸੀ ਇਹ ਵੀ ਗਰਾਇਆ ਸੀ ਬਾਬਾ ਨਹੀਂ ਹਾਂ ਇਹ ਰੰਧਾਵਾ ਇਹ ਰੰਧਾਵਾ ਸੀ ਇਹ ਗਰਾਇਆ ਸੀ ਉਹ ਜਿੱਥੇ ਲੀਲਾ ਵਾ ਉਹ ਹੈਗਾ ਸੀ ਘਰ ਇਨਸਾਫਰੀਆਂ ਦਾ ਉਹ ਕੌਣ ਸਨ ਸਿੱਖ ਸਨ ਉਹ ਵੀ ਹਾਂ ਜਿੱਥੇ ਉਹ ਲੀਲਾ ਜਾ ਕੇ ਕੱਪੜਾ ਲੱਗਾ ਹੋਇਆ ਹਾਂ ਉਹ ਜਿੱਥੇ ਮੁੰਡਾ ਖਲੋਤਾ ਹੋਇਆ ਅੱਗੇ ਸਾਹਮਣੇ ਹੈਗਾ ਸੀ ਇਹ ਜਿਹੜਾ ਸ਼ੇਰ ਸਿੰਘ ਦਾ ਉਹ ਕਹਿ- ਮੇਰ ਸਿੰਘ ਗਿਰਾਏ ਦਾ ਘਰ ਇੱਕ ਅੱਛਾ। ਤਿੰਨ ਭਰਾ ਸੀ ਅੱਛਾ ਅੱਛਾ ਸਹੀ ਹੈ। ਬਾਬਾ ਅੱਧਾ ਪਿੰਡ ਤਕਰੀਬਨ ਸਰਦਾਰਾਂ ਦਾ ਸੀ ਜ਼ਿਆਦਾ ਸੀ। ਜ਼ਿਆਦਾ ਹੱਦ ਨਾਲ ਜ਼ਿਆਦਾ ਹੀ ਸੀ। 70% ਤੇ ਸਿੱਖ ਸਨ ਹੈਂ? ਹਾਂ, ਅੱਛਾ ਅੱਛਾ 80% ਅੱਛਾ ਅੱਛਾ ਤੇ ਹਿੰਦੂਆਂ ਦੀ ਦੁਕਾਨ ਖੱਤਰੀਆਂ ਦੀ ਦੁਕਾਨਾਂ ਕੋਈ ਨਹੀਂ ਸਨ ਇੱਥੇ ਹੈਗੀਆਂ ਕਿੱਥੇ ਕਰਕੇ ਸਨ ਚਾਰ। ਇੱਕ ਦੁਕਾਨ ਤੇ ਉਹ ਨਹੀਂ ਇਹਦੀ ਕਿਹੜੇ ਖੱਤਰੀ ਦੀ ਹੰਸੋ ਹੰਸੋ ਖੱਤਰੀ ਦੀ ਹੰਸੋ ਖੱਤਰੀ ਦੀ ਹਾਂ ਹਾਂ ਤੇ ਪਰਾਂ ਹੈਗੀ ਲਓ ਸਾਕਬ ਜੀ ਇੱਧਰ ਵੇਖੋ ਜਰਾ ਪੰਜਾਬੀਆਂ ਦਾ ਕੰਮ ਰੇੜੀ ਪਿੱਛੇ ਜੇ ਤੇ ਸਮਾਨ ਲੈ ਕੇ ਆਏਗਾ ਸਾਦੇ ਥੋੜਾ ਲੋ ਯਾਰ ਮੋੜ ਕੇ ਨਹੀਂ ਹੁੰਦਾ ਇੱਕ ਵਾਰੀ ਯਾਰ ਇੱਕ ਵਾਰੀ ਆਜਾ ਤੁਹਾਡਾ ਲੱਭਦੇ ਫਿਰਨੇ ਖੁਰਾ ਇਹ ਸਾਡੇ ਪਿੰਡ ਦੇ ਆਲਾ ਸਤਾ ਦੇ ਨਿੰਬਰ ਵੀ ਤੇ ਗੁੰਬਰਨਾਰ ਵੀ ਤੇ ਚੌਧਰੀ ਲਓ ਜੀ ਇੱਧਰ ਇਹ ਮੁੰਜੀ ਨੂੰ ਝੋਨੇ ਕਹਿੰਦੇ ਨੇ ਜਿਵੇਂ ਚੜ੍ਹਦੇ ਪੰਜਾਬ ਝੋਨਾ ਕਹਿੰਦੇ ਨਾ ਸਾਡੀਆਂ ਬੋਲੀਆਂ ਇੱਕ ਰਤਲ ਬਤਲ ਇੱਕ ਸੱਭਿਆਚਾਰ ਇੱਕ ਸਾਰੀ ਚੜ੍ਹਦਾ ਹੋਵੇ ਤੇ ਭਾਵੇਂ ਲੈਂਦਾ ਹੋਵੇ ਤੇ ਬਾਜ਼ਾਰ ਬੜੇ ਤਗੜੇ ਤਗੜੇ ਨੇ ਇੱਧਰ ਵੇਖੋ ਨਾ ਘਟ ਗਏ ਨੇ ਬੜੇ ਵੱਡੇ ਬਾਬਾ ਪਹਿਲਾਂ ਵੀ ਏਡੇ ਏਡੇ ਬਾਜ਼ਾਰ ਸੀ ਇਹਦੇ ਨਾਲ ਵੱਡੇ ਸਨ ਵੱਡੇ ਇਹਦੇ ਨਾਲ ਵੱਡੇ ਸਨ ਨਾਮ ਮੇਰਾ ਇਹ ਮੇਰ ਸਿੰਘ ਦੇ ਸ਼ੇਰ ਸਿੰਘ ਦੇ ਘਰ ਰਹੀਆਂ ਰਹਿੰਦੇ ਹੁੰਦੇ ਸੋ ਕੀ ਮੁਰਾਦ ਹੁਣ ਉਹ ਉਹਦੇ ਘਰ ਤੇ ਸ਼ੇਰ ਸਿੰਘ ਦੇ ਘਰ ਤੇ ਰਹਿੰਦੇ। ਅੱਛਾ 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 ਜੀ ਆ ਮਾਤਾ ਜੀ ਮਾਂ ਜੀ ਜਿਹੜਾ ਨੇ ਉਹ ਬਾਬਾ ਜੀ ਦੱਸਣਾ ਸ਼ੇਰ ਸਿੰਘ ਸ਼ੇਰ ਸਿੰਘ ਜਿਹੜਾ ਘਰ ਉਹਦੇ ਘਰ ਵਿੱਚ ਇਹਨਾਂ ਦੀ ਰਿਹਾਇਸ਼ ਹੈ ਹੁਣ। ਸ਼ੇਰ ਸਿੰਘ ਗਿਰਾਇਆ ਸ਼ੇਰ ਸਿੰਘ ਘਰਾਏ ਦੀ ਅੱਛਾ ਉਹਦਾ ਘਰ ਹੁੰਦਾ ਸੀ ਕਿੱਧਰਲੇ ਪਾਸੇ ਘਰ ਤੁਹਾਡਾ ਇੱਧਰ ਉਹ ਬਸ, ਉਹ ਜਿੱਥੇ ਮੁੰਡੇ ਬੈਠੇ ਨੇ ਉਹ ਜਿੱਥੇ ਮੁੰਡੇ ਬੈਠੇ ਹੋਏ ਨੇ ਹਾਂ ਸਾਹਮਣੇ ਅੱਛਾ ਅੱਛਾ ਉਹ ਸ਼ੇਰ ਸਿੰਘ ਦਾ ਹੀ ਅਗਲਾ ਮੇਰ ਸਿੰਘ ਦਾ ਹੀ ਅੱਛਾ ਤੇ ਦੋਵੇਂ ਭਰਾ ਹੀ ਤੇ ਆ ਕਰਤਾਰ ਸਿੰਘ ਹਾਂ 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 ਬਾਬਾ ਜੀ ਤੁਹਾਨੂੰ ਬੜਾ ਜੀ ਯਾਦ ਹੈ ਤੁਹਾਡੀ ਬੜੀ ਯਾਦਦਾਸ਼ਤ ਹੈ ਬਦਾਮ ਸ਼ਦਾਮ ਤੇ ਨਹੀਂ ਖਾਂਦੇ ਹਾਂ ਤੇ ਬਾਬਾ ਰਹਿੰਦਾ ਇੱਥੇ ਫਿਰ ਵੀ ਇਸ ਉਮਰ ਜਾਣ ਕੇ ਬਾਬੇ 70 75 ਜਾਂਦੇ ਮਾਂ ਜੀ ਨਹੀਂ ਪਹਿਲੇ ਯਾਦ ਰਹਿੰਦਾ ਹਾਂ ਇਹ ਆਵੇ ਨਾ ਖਰਾਕਾਂ ਦੇਸੀ ਘਿਓ ਖਾਦੇ ਨੇ ਸਾਨੂੰ ਡਾਲਟਾ ਨਹੀਂ ਲੱਭਦਾ ਹੈਗਾ ਹਾਂ ਹੁਣ ਨਾ ਇਹ ਵਾਪੀ ਲੱਸੀਆਂ ਸੰਗਣੀਆਂ ਦੁੱਧ ਕੱਚੇ ਹਾਂ, ਹਾਂ। ਘਿਓ ਹੈ ਹੁਣ ਕਿਤੇ ਹੁਣ ਪਾਣੀ ਨਹੀਂ ਲੱਭਦਾ ਆਪ ਪਾਣੀ ਨਹੀਂ ਲੱਭਦਾ ਹਾਂਜੀ 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 ਲੱਭਦਾ ਵਾ ਨਾ ਜੀ ਨਾ ਹਾਂ, ਤੇ ਹਾਂਜੀ ਹਾਂਜੀ ਲੱਤਾਂ ਗੋਡੇ ਕਿਤੇ ਹਿੱਲਣੋਂ ਆਤਰ ਕਿਤੇ ਇੱਧਰ ਖੈਰ ਸੀ ਤੈਨੂੰ ਬੱਚੇ ਦੀ ਸੱਟ ਲੈ ਗਈ ਤੈਨੂੰ ਖੈਰ ਸੀ ਮੈਨੂੰ ਲੈ ਗਈ ਬਸ ਔਲਾਦ ਜਵਾਨ ਅੱਲਾ ਪਾਵੇ ਆ ਪ੍ਰੀਤਮ ਸਿੰਘ ਦਾ ਘਰ ਆ ਅੱਛਾ ਅੱਛਾ ਅਗਲਾ ਘਰ ਜਿਹੜਾ ਉਹ ਹੈਗਾ ਹਾਂਜੀ, ਹਾਂਜੀ। ਜਾਨ ਸਿੰਘ ਛੀ ਦਾ ਆ ਜੋ ਹੈ ਨੂੰ ਇਧਰ ਕੀ ਹੈ ਕਿ ਬਾਬਾ ਜੀ ਹੁਣ ਕੁਝ ਵੀ ਨਹੀਂ ਆ ਕੋ ਘਰ ਜੋ ਵੇਖਣ ਚਲਿਏ ਬਸ ਆਜੋ ਨਿਕਲਣਾ ਹੁਣ ਆ ਜਾਓ 2 ਮਿੰਟ ਤੇ ਪ੍ਰੀਤਮ ਸਿੰਘ ਦਾ 2 ਅੱਛਾ ਬਾਬਾ ਬਾਬਾ ਆ ਤੇ ਮੈਨੂੰ ਲੱਗਦਾ ਜਿਵੇਂ 23 ਫੁੱਟਾ ਹੋਣਾ ਬਾਜ਼ਾਰ ਨਹੀਂ ਵੱਡਾ ਸੀ ਇਹ ਜਿਹੜੀ ਛੋਟਾ ਇਹਦੇ ਨਾਲ ਵੀ ਵੱਡੇ ਵੱਡੇ ਸਾਂ ਪਹਿਲਾਂ ਉਹ ਸਾਡੇ ਏਡੇ ਏਡੇ ਬਾਜ਼ਾਰ ਜੇ ਏਡੇ ਏਡੇ ਤੁਸੀਂ ਸਾਡੇ ਪਿੰਡ ਜਾਓ ਤੁਹਾਨੂੰ ਪਤਾ ਨਹੀਂ ਲੱਗਣਾ ਨੰਗਣਾ ਪਤਾ ਕਿੱਥੇ ਸਾਨੂੰ ਤੁਹਾਡਾ ਤਾਂ ਫਿਰ ਵੀ ਬੜੇ ਵੱਡੇ ਬਾਜ਼ਾਰ ਨੇ ਈਸਰ ਕੇ ਸਾਡਾ ਬੜਾ ਦਿਲੀ ਦੋਸਤ ਸਾਡੇ ਜਿਹੜਾ ਈਸਰ ਕੇ ਰਹਿੰਦਾ ਸੀ, ਸਾਡੇ ਲਈ ਉਹਦੀਆਂ ਹਾਂਜੀ ਹਾਂਜੀ 4 ਭੈਣਾਂ ਨੇ ਹਾਂ ਹਾਂ ਮੈਨੂੰ ਨਾਂ ਭੁੱਲਾ ਦਾ ਸਾਡੇ ਪਿੰਡ ਵਿਆਹੀਆਂ ਨੇ ਸਾਡੇ ਵੱਲ ਵਿਆਹੀਆਂ ਸੀ ਅੱਛਾ ਅੱਛਾ ਇੱਥੇ ਵਿਆਹੀਆਂ ਨੇ ਸਾਡੇ ਪਿੰਡ ਦੀਆਂ ਅੱਛਾ ਕੋਈ ਕਿਤੇ ਜਾਣੇ ਸਾਡੇ ਕੋਲ ਵੀ ਹਾਂ 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 ਅਗਲਾ ਘਰ ਇਥੋਂ ਮੁੱਕਿਆ ਨਾ ਹਾਂਜੀ ਹਾਂਜੀ ਉਹਦਾ ਚਲੇ ਗਿਆ ਬੋਧ ਸਿੰਘ ਤੇ ਪ੍ਰਧਾਨ ਸਿੰਘ ਤੇ ਜਾਗਰ ਸਿੰਘ ਛੀ ਦਾ ਹਾਂ ਹਾਂ ਉਹ ਅਗਲਾ ਜਿਹੜਾ ਘਰ ਆ ਉਹ ਬਰਾਂਡੇ ਵਾਲਾ ਇਹ ਖੜਕ ਸਿੰਘ ਇਹ ਜਿਹੜਾ ਸਾਹਮਣੇ ਆ ਜਿੱਥੇ ਇਸ਼ਤਿਹਾਰ ਲੱਗਾ ਹਾਂ ਪੂਰਨ ਸਿੰਘ ਦਾ ਪੁੱਤ ਖੜਕ ਸਿੰਘ ਸੀ ਜਿਹਦਾ ਨਾਂ ਲੈਣੇ ਇਹ ਉਹਨਾਂ ਦਾ ਘਰ ਅੱਛਾ ਇਹ ਸਾਹਮਣੇ ਖੜਕ ਸਿੰਘ ਦਾ ਘਰ ਸਾਧੂ ਸਿੰਘ ਮਜ਼ਾਰ ਦੇ ਵੱਡੇ ਭਰਾ ਦਾ ਤੇ ਛੋਟੇ ਭਰਾ ਦਾ ਘਰ ਇਹ ਜਿਹੜੇ ਹਾਂ। ਇਹ ਸਾਧੂ ਸਿੰਘ ਦਾ ਸੀ ਲੋ ਜੀ ਇਹ ਖੜਕ ਸਿੰਘ ਦਾ ਘਰ ਸੀ ਇੱਧਰ ਵਾਲਾ ਇਹ ਸਾਹਮਣੇ ਸਾਧੂ ਸਿੰਘ ਦਾ ਸੀ ਆ ਖੜਕ ਸਿੰਘ ਦਾ ਇੱਧਰ ਵਾਲੇ ਖੜਕ ਸਿੰਘ ਦੇ ਹਾਂ ਸਾਧੂ ਸਿੰਘ ਦੇ ਐਵੇਂ ਵਾ ਸ਼ੁਕਰ ਸਿੰਘ ਇਹ ਪੂਰਨ ਸਿੰਘ ਦਾ ਘਰ ਆ ਤੇ ਖੜਕ ਸਿੰਘ ਇੱਥੇ ਪੈਦਾ ਹੋਇਆ ਹਾਂ ਹਾਂ ਇੱਥੋਂ ਫਿਰ ਜਿੱਥੇ ਗਿਆ ਉੱਥੇ ਫਿਰ ਉਹਦਾ ਪੜੋਤ ਨੌ ਤੇ ਪੜੋਤਰਾ ਆਇਆ ਸੀ ਮਿਲਣ ਵਾਸਤੇ ਹਾਂ ਹਾਂ ਇਹ ਸਭ ਸਿੰਘ ਦੇ ਵੱਡੇ ਭਰਾ ਦਾ ਤੇ ਛੋਟੇ ਭਰਾ ਦਾ ਘਰ ਆ। ਅਗਲਾ ਬਰੀਕ ਸਿੰਘ ਦਾ ਘਰ ਹੂੰ ਹੂੰ ਨਾ ਅੱਲਾ ਦੀ ਸੁਰ ਅਬੇ ਪੱਕੀ ਕਿੱਧਰ ਜਾਣਾ ਹੁਣ
ਤੁਹਾਂ ਜਾਣਾ ਕਿੱਥੇ ਆ? ਕੋਈ ਮਕਾਲ ਹੀ ਹੈ ਨਾ ਹੁਣ ਹੈਂ? ਮਕਾਲ ਹੀ ਹੈ ਹੁਣ ਫੜੋ ਫੜੋ ਮਕਾਈ ਜਾਣਾ ਹੁਣ ਕਿੱਥੇ ਦਾ? ਦੱਸਣ ਲੱਗੇ ਤਾਂ ਇੱਕ ਮਿੰਟ ਆ ਵੀਡੀਓ ਕੱਟ ਲਈ ਹਾਂਜੀ ਹਾਂ ਨਾ ਜੀ ਤੁਹਾਨੂੰ ਸਾਰਾ ਪਿੰਡ ਜਿਹੜਾ ਸਰਦਾਰ ਲక్ష్ਮੀ ਸਿੰਘ ਦਾ ਸਾਰਾ ਪਿੰਡ ਤੁਹਾਨੂੰ ਵਿਖਾਤਾ ਹਾਂਜੀ ਉਹ ਸਾਰੇ ਸਰਦਾਰਾਂ ਦੇ ਜਿਹੜੇ ਘਰ ਵੀ ਦਿਖਾਏ ਔਰ ਸਾਡੇ ਬਾਬਾ ਜੀ ਸਾਡੇ ਨਾਲ ਫਿਰ ਉਹ ਜਿਹੜੇ ਇਹਨਾਂ ਦੀ ਉਮਰ ਕਿੰਨੀ ਹੋਣੀ ਆ ਉਸ ਟਾਈਮ ਵੰਡ 47 ਟਾਈਮ ਵਿੱਚ 14-15 ਸਾਲ ਦੇ 13-14 ਸਾਲ ਦੇ ਪੂਰਾ ਪਿੰਡ ਨਾਲ ਹੋਇਆ ਇੰਨਾ ਸਰਦਾਰਾਂ ਨਾਲ ਇੰਨਾ ਪਿਆਰ ਸੀ ਕਿ ਹੁਣ ਵੀ ਇਹਨਾਂ ਨੂੰ ਇੰਨਾ ਪਿਆਰ ਕਿ ਬਾਬਾ ਜੀ ਤੁਰ ਨਹੀਂ ਸਕਦੇ ਉਹਦੇ ਬਾਵਜੂਦ ਵੇਲੇ ਛੜੀ ਲੈ ਕੇ ਪੂਰਾ ਪਿੰਡ ਵਹਾਇਆ ਸਾਰੇ ਸਰਦਾਰਾਂ ਦੇ ਘਰ ਵੀ ਦੱਸੇ ਉਹਨਾਂ ਦੀ ਜ਼ਾਤਾਂ ਵੀ ਦੱਸੀਆਂ ਉਹਨਾਂ ਦੇ ਘਰ ਕਿਹੜੇ ਕਿਹੜੇ ਸਨ ਉਹ ਵੀ ਵਹਾਏ ਗੁਰਦੁਆਰਾ ਸਾਹਿਬ ਵਹਾਇਆ ਇੱਥੇ ਗੁਰਦੁਆਰਾ ਸਾਹਿਬ ਜਿੱਥੇ ਸਰਦਾਰ ਲక్ష్ਮੀ ਸਿੰਘ ਬਹਿ ਕੇ ਆਪਣੀ ਸਿੱਖੀ ਤਾਲੀਮ ਦਿੰਦੇ ਸਨ ਉਹ ਵਹਾਇਆ ਉੱਥੇ ਨਾਲ ਖੂਹ ਸੀ ਉਹ ਵਹਾਇਆ ਯਾਨੀ ਕੋਈ ਚੀਜ਼ ਬਾਬਾ ਜੀ ਨੇ ਛੱਡਣੀ ਜਿਹੜੀ ਕਵਰ ਨਾ ਕੀਤੀ ਹੋਏ ਇਹਦੇ ਵਾਸਤੇ ਹੀ ਬਾਬਾ ਜੀ ਦੇ ਬੜੇ ਮਸ਼ਹੂਰ ਆ ਵੀਡੀਓ ਅੱਛੀ ਲੱਗੀ ਲਾਈਕ ਕਮੈਂਟ ਲਾਜ਼ਮਨ ਕਰਿਆ ਜੀ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ ਉਦੋਂ ਤੱਕ ਸਾਨੂੰ ਦਿਓ ਇਜਾਜ਼ਤ ਰੱਬ ਰੱਖਾ